ਲੋ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ ਤੇ ਸਤਿ ਸ੍ਰੀ ਅਕਾਲ। ਜਿੱਥੇ ਹੋ ਹੱਸਦੇ ਰਹੋ, ਵਸਦੇ ਰਹੋ। ਤੇ ਅੱਜ ਅਸੀਂ ਗੱਲ ਕਰਾਂਗੇ ਕਿ ਪਾਕਿਸਤਾਨ ਵਿੱਚ ਹੋ ਰਹੇ ਨੇ ਕ੍ਰਿਕਟ ਦੇ ਮੈਚ। ਬੜਾ ਲੰਬਾ ਸੀਜ਼ਨ ਚੱਲ ਰਿਹਾ ਤੇ ਸਾਰੇ ਮੈਚ ਆ ਗਏ ਇਸਲਾਮਾਬਾਦ। ਤੇ ਚੋਈ ਸਾਹਿਬ ਨੇ ਕਿਹਾ ਮੈਂ ਉਹਦੇ ਤੇ ਗੱਲ ਕਰਨੀ ਹੈ, ਤੇ ਗੁੱਸਾ ਆਇਆ ਲੱਗਦਾ ਮੈਨੂੰ ਚੋਈ ਸਾਹਿਬ ਨੂੰ। ਸਿੱਧਾ ਹੀ ਪੁੱਛ ਲੈਣੇ, ਚੋਈ ਸਾਹਿਬ ਕੀ ਮਸਲਾ ਉਹ ਬਣਿਆ ਗੁੱਸਾ ਇੱਥੇ ਰਾਣਾ ਤੇ ਸਾਹਿਬ ਕ੍ਰਿਕਟ ਆਈ ਪਾਕਿਸਤਾਨ ਵਿੱਚ, ਤੁਸੀਂ ਗੁੱਸੇ ਹੋ ਗਏ ਹੋ? ਰਾਣਾ ਸਾਹਿਬ ਮੈਨੂੰ ਗੁੱਸਾ ਇਸ ਕਰਕੇ ਆਇਆ ਕਿ ਤੁਸੀਂ ਜਦੋਂ 2 ਦਿਨ ਤੋਂ ਅਸੀਂ ਕੋਟੇ ਫਿਰ ਰਹੇ ਆ ਨਾ, ਹਾਂ ਤੇ ਹਾਲਾਂਕਿ ਕੋਟੇ ਰਹਿ ਕੇ ਤੇ ਕੋਟੇ ਦੀ ਗੱਲ ਕਰਨੀ ਚਾਹੀਦੀ, ਲੇਕਿਨ ਤੁਸੀਂ ਸਿਕਿਉਰਿਟੀ ਚੈੱਕ ਪੋਸਟਾਂ ਦੀ ਗੱਲ ਬੜੀ ਕਰਦੇ ਹੋ ਯਾਰ। ਇੱਥੇ ਇਹ ਕੀ ਹੋ ਗਿਆ? ਉੱਥੇ ਮੈਨੂੰ ਗੁੱਸਾ ਹੈ ਕਿ ਇਹ ਹੁਣ ਇਸਲਾਮਾਬਾਦ ਵੀ ਹਾਲਾਤ ਇਹੀ ਬਣੀ ਜਾ ਰਹੇ ਨੇ। ਹਾਂ ਬਿਲਕੁਲ। ਉੱਥੇ ਵੀ ਜਨਾਬ ਜਿਹੜੇ ਰੂਟ ਲੱਗਦੇ ਨੇ, ਤੇ ਇਹ ਕ੍ਰਿਕਟ ਜਿਹੜਾ ਇਹ ਲਿਆਏ ਨੇ ਜੀ ਕਿ ਅਸੀਂ ਲੋਕਾਂ ਨੂੰ ਪੂਰੀ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਹੋ ਕਿ ਪਾਕਿਸਤਾਨੀ ਕ੍ਰਿਕਟ ਆ। ਇਹ ਕਿਹੜੀ ਕ੍ਰਿਕਟ ਆ ਜਿਹੜੇ ਪੂਰੀ ਲੱਖਾਂ ਲੋਕ ਜਿਹੜੇ ਜ਼ਲੀਲ ਖਾਰ ਹੋ ਰਹੇ ਇਸਲਾਮਾਬਾਦ 'ਚ। ਤੁਹਾਨੂੰ ਪਤਾ ਪੂਰਾ ਕਸ਼ਮੀਰ ਹਾਈਵੇ ਜਿਹੜੀਆਂ ਮੂਵਮੈਂਟ ਹੁੰਦੀ ਆ ਟੀਮਾਂ ਦੀ, ਕ੍ਰਿਕਟ ਟੀਮਾਂ ਦੀ T20 ਸੀਰੀਜ਼ ਹੋ ਰਹੀ ਆ ਪਿੰਡੀ ਦੇ ਵਿੱਚ, ਤੇ ਉਹ ਪੂਰਾ ਮਰੀ ਰੋਡ ਤੇ ਕਸ਼ਮੀਰ ਹਾਈਵੇ ਤੇ ਪੂਰੇ ਜਨਾਬ ਸਾਰੇ ਜਿਹੜੇ ਆ ਬਾਕੀ ਬਲੂ ਏਰੀਆ ਵਾਲਾ ਜਿਹੜਾ ਜਨਾਹ ਐਵਨਿਊ ਤੇ ਸਭ ਹਰ ਸ਼ਹਿਰ ਬੰਦ, ਲੋਕ ਜ਼ਲੀਲ। ਇਹ ਕਿਹੜੀ ਕ੍ਰਿਕਟ ਆ ਮੇਰਾ ਮੈਨੂੰ ਤੁਸੀਂ ਦੱਸੋ। ਇਹਦੇ ਨਾਲੋਂ ਨਾ ਕਰਾਉਣ ਜੇ ਲੋਕਾਂ ਨੂੰ ਜ਼ਲੀਲ ਹੀ ਕਰਨਾ। ਬਿਹਤਰ ਤੇ ਇਹੀ ਹੈ ਕਿ ਹੋਰ ਸ਼ਹਿਰਾਂ 'ਚ ਕਰਾ ਲੈਣ ਲੋਕੀ। ਤੇ ਇਸਲਾਮਾਬਾਦ ਵਾਲੇ ਬਹੁਤ ਤੰਗ, ਪਿੰਡੀ ਤੇ ਇਸਲਾਮਾਬਾਦ ਬਹੁਤ ਤੰਗ ਹੈ ਮੈਚਾਂ ਦੀ ਵਜ੍ਹਾ ਤੋਂ, ਤੇ ਲੋਕੀ ਬਾਂਹ ਕਰ ਉੱਠੇ ਨੇ। ਇਹ ਗੱਲ ਤੇ ਸਹੀ ਹੈ, ਲੇਕਿਨ ਇਹ ਵੀ ਵੇਖਣਾ ਚਾਹੀਦਾ ਹੈ ਕਿ ਯਾਰ ਇਹ ਹੁਣ ਕਿ ਕਰੀਏ ਕੀ ਹੱਲ। ਕ੍ਰਿਕਟ ਤੇ ਹੋਣੀ, ਚਲੋ ਇੱਧਰ ਤੇ ਹੋਣੀ। ਜਿਹੜਾ ਮੈਨੂੰ ਚੋਈ ਸਾਹਿਬ ਇੱਕ ਚੀਜ਼ ਤੋਂ ਬਹੁਤ ਹੀ ਖੌਫ ਆਉਂਦਾ ਨਾ, ਲੋਕੀ ਕਹਿੰਦੇ ਨੇ ਮੁਤਬਾਦਲ ਇੱਕਦਮ ਨਾ, ਜਿਵੇਂ ਇੱਕ ਤੁਹਾਡਾ ਦੋਸਤ ਜਿਗਰੀ ਸਾਫੀ ਉਹ ਕਹਿੰਦੇ ਨੇ ਸਟੇਡੀਅਮ ਬਾਹਰ ਬਣਾ ਦਿਓ ਤੇ ਹਾਂਜੀ 에어ਪੋਰਟ ਵੀ ਨਾਲ ਬਣਾ ਦਿਓ। ਤੇ ਇਹੀ ਕਰਨਾ ਹੁੰਦਾ। ਦੁਬਈ 'ਚ ਨਹੀਂ ਬਿਹਤਰ ਜਿੱਥੇ ਬਣਿਆ ਹੋਇਆ, ਉੱਥੇ ਟੀਮਾਂ ਆਉਣ ਵੀ ਨਾ, ਉੱਥੇ ਕਰ ਲਓ ਤੇ ਉੱਥੇ ਮੈਚ ਹੋ ਜਾਣ, ਉੱਥੇ ਰਹਿਣ, ਤੁਹਾਡਾ ਖਰਚਾ ਵੀ ਘੱਟ ਹੋਣਾ ਹੈ। ਤੇ ਉੱਥੇ ਤੇ ਟਿਕਟ ਵੀ ਬਹੁਤਾ ਵਿਕਦਾ, ਮਹਿੰਗਾ ਵਿਕਦਾ। ਸਾਰਾ ਇੰਡੀਆ ਦਾ, ਪਾਕਿਸਤਾਨੀ, ਬੰਗਾਲੀ, ਸ੍ਰੀਲੰਕਨ ਸਾਰੇ ਮੈਚ ਵੇਖਣ ਆ ਜਾਂਦੇ ਨੇ ਤੁਹਾਡੇ ਕੋਲ, ਅਫਗਾਨੀ, ਤੇ ਉਹ ਵੀ ਰੈਵਨਿਊ ਵੀ ਹੋਏਗਾ। ਇਹ ਲੇਕਿਨ ਮੈਂ ਨਹੀਂ ਕਹਿ ਰਿਹਾ ਕਿ ਇੱਥੇ ਲੈ ਕੇ ਜਾਓ, ਇਹ ਕਹਿ ਰਿਹਾ ਜੀ ਕਿ ਲੈਦਾ ਕਰ ਦਿਓ ਜੀ, ਇਹ ਸਾਈਡ ਤੇ ਹੋ ਜਾਓ। ਇਹ ਅਪਰੋਚ ਬੜੀ ਖਤਰਨਾਕ ਕਿ ਤੁਸੀਂ ਮਸਲੇ ਨੂੰ ਹੱਲ ਨਹੀਂ ਕਰਨਾ, ਉਹਦੇ ਤੇ ਗੌਰ ਨਹੀਂ ਕਰਨਾ ਕਿ ਇਹਦਾ ਹੱਲ ਕੀ ਹੈ। ਨਵਾਂ ਮੁਤਬਾਦਲ ਲਿਆਓ ਤੇ ਇੱਕ ਪੈਰਲਲ ਸਿਸਟਮ ਕਰੋਗੇ। ਅੱਛਾ ਚਲੋ ਜੀ, ਤੁਹਾਡੇ ਦੋਸਤ ਦੀ ਗੱਲ, ਕਹਿੰਦੇ ਸਟੇਡੀਅਮ ਉੱਥੇ ਬਣਾ ਦਿਓ, ਇੱਕ ਮੈਚ ਹੋਣਾ ਸਾਲ ਵਿੱਚ, ਪੂਰਾ ਇੰਨਾ ਵੱਡਾ ਇਨਫਰਾਸਟ੍ਰਕਚਰ ਖੜਾ ਕਰ ਦਿਓ, ਉਹਦੇ ਅੱਗੇ ਹੋਣਾ, ਉੱਥੇ ਜਾਏਗਾ ਕੌਣ ਬਾਕੀ ਦੇ ਨਾਲ? ਜਿਹੜੇ ਛੋਟੇ ਸ਼ਹਿਰਾਂ 'ਚ ਸਟੇਡੀਅਮ ਬਣੇ, ਚੋਈਸਾ ਸਰਗੁੰਦੇ ਬਣੇ, ਉਹ ਯੂਨੀਵਰਸਿਟੀ ਸ਼ਾਮਿਲ ਹੋ ਗਿਆ, ਉੱਥੇ ਟਾਵਾਂ ਕੋਈ ਮੈਚ ਹੋ ਜਾਂਦਾ ਸੀ 5 ਸਾਲਾਂ ਬਾਅਦ, ਕੋਈ ਗੱਲ ਉਹ ਤਬਾਹ ਬਰਬਾਦ ਹੋ ਗਿਆ ਇਨਫਰਾਸਟ੍ਰਕਚਰ ਉਹਦਾ ਛੋਟੇ ਸ਼ਹਿਰਾਂ 'ਚ। ਇੰਝ ਹੀ ਇੱਥੇ ਹੋਏਗਾ, ਜਿਹੜਾ ਰੈਗੂਲਰ ਹੋਣੇ ਇੱਥੇ ਰੋਜ਼ ਮੈਚ ਹੋ ਰਿਹਾ। ਇਸ ਤਰ੍ਹਾਂ ਹੀ ਅਸਲ ਮੇਨ ਤੁਹਾਡਾ ਇਸ਼ਾਰਾ ਇਹ ਆ ਕਿ ਜਿਹੜਾ ਅਸਲ ਮਸਲਾ ਵਾ ਅਮਨ ਅਮਾਨ ਦਾ, ਉਹਨੂੰ ਠੀਕ ਕਰੋ, ਨਾ ਕਿ ਸਟੇਡੀਅਮ ਬਾਹਰ ਲੈ। ਠੀਕ ਹੈ ਨਾ, ਅਮਨ ਅਮਾਨ ਦਾ ਵੀ ਕਿ ਤੁਸੀਂ ਬਿਹਤਰ ਸਿਕਿਉਰਿਟੀ ਪਲਾਨ ਕੀ ਹੋ ਸਕਦਾ ਕਿ ਲੋਕੀ ਵੀ ਤੰਗ ਨਾ ਹੋਣ ਤੇ ਨਾਲੇ ਹੁਣ ਇਸ ਕੰਮ 'ਚ ਇਹ ਮਤਲਬ ਇਸਲਾਮਾਬਾਦ 'ਚ ਜਿਹੜੇ ਹੁਣ ਰੂਟ ਲੱਗਦੇ ਮੇਰੇ ਖਿਆਲ ਇਹਨੂੰ ਹੁਣ ਖਤਮ ਕਰ ਦੇਣਾ ਚਾਹੀਦਾ। ਕਮ ਸੇ ਕਮ ਕੋਈ ਜਿਹੜੀ ਨਿਊ ਵਰਲਡ ਆ, ਐਡਵਾਂਸ ਦੁਨੀਆ, ਉਹਦੇ ਤਰਫ ਕੋਈ ਨਾ ਕੋਈ ਸਾਡਾ ਕਦਮ ਤੇ ਹੋਣਾ ਚਾਹੀਦਾ। ਬਿਲਕੁਲ। ਦੇਖੋ ਕੋਇਟੇ 'ਚ ਇਹ ਗੱਲ ਹੋ ਰਹੀ ਹੈ ਜੀ ਕਿ ਪ੍ਰੋਟੋਕੋਲ ਖਤਮ ਕਰੋ ਤੇ ਇਹਨਾਂ ਦੀ ਸਿਕਿਉਰਿਟੀ ਵਾਸਤੇ। ਇਸਲਾਮਾਬਾਦ ਉੱਥੇ ਰੂਟ ਲੱਗਦੇ ਨੇ, ਵੇਖੋ ਇੰਨੇ ਵੱਡੇ ਰੂਟ ਲੰਘ ਰਹੇ। ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਕੌਣ ਬੰਦੇ ਨੇ ਜਿਹੜੇ ਇਹ ਜਾ ਰਹੇ ਹੁੰਦੇ ਨੇ ਤੇ ਜੈਮਰ ਲੱਗੇ ਹੁੰਦੇ ਨੇ, ਮੋਬਾਈਲ ਬੰਦ ਹੋ ਜਾਂਦੇ ਨੇ, ਹਾਂਜੀ, ਸੜਕਾਂ ਬਲੌਕ, ਲੋਕੀ ਪਰੇਸ਼ਾਨ ਦੁਬਾਰਾ ਲੈ। ਲੇਕਿਨ ਚੋਈ ਸਾਹਿਬ ਇਹ ਤੇ ਹੈ ਕਿ ਚਲੋ ਜੀ ਗੱਲ ਹੋ ਗਈ ਕਿ ਜੀ ਫਿਕਸ ਕਰਨ ਕਿਸ ਤਰ੍ਹਾਂ, ਇਹ ਦੱਸੋ। ਤੁਹਾਡਾ ਤੇ ਬੜਾ ਜ਼ਬਰਦਸਤ ਤਜਰਬਾ ਵੀ ਹੈ ਪੁਲਿਸਿੰਗ ਦਾ, ਤੇ ਇਹ ਬਹੁਤ ਸਾਰੀ ਗੱਲਾਂ ਕਿਸ ਤਰ੍ਹਾਂ ਹੋ ਸਕਦਾ, ਇਸਦੇ ਉੱਤੇ ਕੋਈ ਰੋਸ਼ਨੀ ਪਾਓ। ਪਹਿਲਾਂ ਤੇ ਰਾਣਾ ਸਾਹਿਬ ਜਿਹੜੀ ਰੂਟ ਲੱਗਦੇ ਨੇ, ਮੈਨੂੰ ਤਾਂ ਇਸ ਗੱਲ ਤੇ ਗੁੱਸਾ ਆਉਂਦਾ ਕਿ ਮਤਲਬ ਜਿਹੜੇ VIP ਹੈ ਜਿਹਨਾਂ ਨੂੰ ਲੱਗਦੇ ਨੇ, ਉਹ ਸਿਰਫ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਕੀਮਤੀ ਹੈ, ਆਮ ਬੰਦੇ ਦੀ ਜ਼ਿੰਦਗੀ ਕੋਈ ਨਹੀਂ ਹੈ ਕਿ ਉਹ ਮਤਲਬ ਮਰੇ ਸੜਕਾਂ ਤੇ ਉਹਦੇ ਰੂਟ ਲੱਗ ਜਾਣ। ਤੇ ਫਿਕਸ ਤਾਂ ਅਸਲ ਇਹੀ ਆ ਵੀ ਜਿਹੜਾ ਇਹ ਜਿਹੜੀ ਐਕਸਟ੍ਰੀਮਿਜ਼ਮ ਮਾਸ਼ਰੇ 'ਚ ਖਤਮ ਕਰਨ, ਜਿਹੜੀਆਂ ਉਹਦੇ ਜ਼ਾਹਰ ਆ ਜਿਹੜੀ ਹਾਰਡ ਅਪਰੋਚ ਆ, ਸੌਫਟ ਅਪਰੋਚ ਆ, ਦੋਨਾਂ ਨੂੰ ਲੈਣ। ਠੀਕ ਆ, ਆਪਣੀ ਪੁਲਿਸਿੰਗ ਵੀ ਬਿਹਤਰ ਕਰਨ, ਆਹ ਜਿਹੜੇ ਧਮਾਕੇ ਆ ਇਹਨਾਂ ਨੂੰ ਖਤਮ ਕਰਨ। ਜਿਹੜੇ ਆ ਗਰੁੱਪਾਂ ਦੀ ਵੈਸੇ ਕੁਝ ਕੀਤਾ ਵੀ ਹੁਣ, ਇਹਨਾਂ ਦੇ ਥੋੜੇ ਇਹਨਾਂ ਦੇ ਮੂਡ ਬਦਲੇ ਨੇ, ਇਸ ਤਰ੍ਹਾਂ TRP ਨੂੰ ਬੈਨ ਕੀਤੀ ਆ ਇਹ। ਲੇਕਿਨ ਇਹ ਹੈ ਕਿ ਪੁਲਿਸੀ ਲੌਂਗ
ਲੰਬੇ ਅਰਸੇ ਲਈ ਹੋਣਾ ਚਾਹੀਦਾ। ਇਹ ਨਹੀਂ ਹੋਵੇ ਕਿ 2 ਸਾਲ ਬਾਅਦ ਜੋ ਸਾਹਿਬ ਲੱਗ ਰਿਹਾ ਇਸ ਵਾਰੀ ਹੈ ਕੋਈ ਲੱਗ ਰਿਹਾ ਮੈਨੂੰ। ਇਹ ਨਹੀਂ ਕਿ 2 ਸਾਲ ਬਾਅਦ ਇਹਨਾਂ ਆਉਂਦੇ ਨੇ ਉਹ ਦੁਬਾਰਾ ਨਵੀਂ ਬਰੀਫਿੰਗ ਦੇਣ, ਉਹ ਕਹਿੰਦੇ ਪਿਛਲੇ ਜਿਹੜੇ ਗਲਤੀਆਂ ਹੋ ਗਈਆਂ ਹੁਣ ਅਸੀਂ ਨਵਾਂ ਕੰਮ ਨਹੀਂ, ਉਹ ਤੇ ਚਲੋ ਉੱਥੇ ਹੋਣ ਗਿਆ ਤੇ ਲੰਬੇ, ਮੈਂ ਕਹਿ ਰਿਹਾ ਹੁਣ ਮੈਚ ਹੋ ਰਹੇ ਹਾਂਜੀ ਤੇ ਇਹ ਬਗੈਰ ਲੋਕਾਂ ਨੂੰ ਤੰਗ ਕੀਤੇ ਹੋਏ। ਹੁਣ ਤੇ ਦੇਖੋ ਨਾ ਕਿੰਨੇ ਐਵਨਿਊ ਤੇ ਅੰਡਰਪਾਸਸ ਤੇ ਮੁਤਬਾਦਲ ਰਸਤੇ ਬਣ ਗਏ। ਇਹਨੂੰ ਕਿਸ ਤਰ੍ਹਾਂ ਕਰਨ ਬਈ ਕਿ ਕ੍ਰਿਕਟ ਟੀਮ ਆਵੇ ਜਾਵੇ ਤੇ ਕਿਸ ਤਰ੍ਹਾਂ ਲੈ ਕੇ ਜਾਣ? ਉਹ ਰਾਣਾ ਸਾਹਿਬ ਇਹ ਹੈ ਕਿ ਰੂਟ ਨਾ ਲੱਗਣ ਨਾ, ਹੁਣ ਸਿਕਿਉਰਿਟੀ ਬਿਹਤਰ ਹੋਏਗੀ ਤੇ ਰੂਟ ਨਹੀਂ ਲੱਗਣਗੇ ਨਾ, ਤੇ ਉਹਦਾ ਕੋਈ ਰੂਟ ਨਾ ਲੱਗਣ ਤੇ ਕੀ ਮੁਤਬਾਦਲ ਹੈ ਜੀ ਕਿ ਸਿਕਿਉਰਿਟੀ ਥ੍ਰੈਟ ਨਾ ਹੋਵੇ। ਉਹ ਆਪਣੀ ਇੰਟੈਲੀਜੈਂਸ ਬਿਹਤਰ ਕਰਨ, ਆਪਣਾ ਹੈ ਗੱਲ ਹੈ, ਆਪਣੀ ਇੰਟੈਲੀਜੈਂਸ ਬਿਹਤਰ ਕਰਨ ਤੇ ਉਹ ਆਪਣਾ ਹੁਣ ਦੇਖੋ ਅਗਰ ਜਿਹੜਾ ਕੋਈ ਬੰਦਾ ਤੁਰ ਪੈਂਦਾ ਕਿਸੇ ਵੀ ਜਗ੍ਹਾ ਤੋਂ, ਉਹ 500 ਕਿਲੋਮੀਟਰ ਤੇ ਫਟਣ ਵਾਸਤੇ ਇਸਲਾਮਾਬਾਦ, ਉਹ ਤੇ ਰੂਟ ਲੱਗਾ ਹੋਵੇ ਤਦ ਵੀ ਮੈਂ ਕਹਿੰਦਾ ਉਹਨੇ ਕੰਮ ਕਰ ਦੇਣਾ, ਉਹ ਕੋਈ ਇਤਨਾ ਨਹੀਂ ਹੈ। ਜਿਹੜਾ ਇਸਲਾਮਾਬਾਦ ਨੂੰ ਕਚਹਿਰੀ ਚ ਹੋਇਆ ਜੀ, ਉਹ ਕਹਿੰਦੇ ਪਹਿਲੇ ਉਹ ਕਿਸੇ ਹੋਰ ਜਗ੍ਹਾ ਤੇ ਕਰਨ ਲੱਗਾ ਸੀ ਤੇ ਫਿਰ ਉਹਦੇ ਕੋਲੋਂ ਫਟਿਆ ਨਹੀਂ ਤੇ ਉਹਨੇ ਕਚਹਿਰੀ ਆ ਕੇ ਕਰ ਦਿੱਤਾ। ਮੈਨੂੰ ਨਹੀਂ ਵੈਸੇ ਇਸ ਗੱਲ ਤੇ ਯਕੀਨ। ਅੱਛਾ, ਹਾਂ ਉਹਦੀ ਵਜ੍ਹਾ ਹੈ ਕਿ ਪੂਰੀ ਪਲੈਨਿੰਗ ਹੁੰਦੀ ਨਾ ਦਹਿਸ਼ਤਗਰਦਾਂ ਦੀ, ਉਹ ਆਪਣਾ ਰੈਕੀਆਂ ਕਰਦੇ ਨੇ, ਉਹ ਪਲੈਨਿੰਗ ਕਰਦੇ ਨੇ, ਰੂਟ ਚੈੱਕ ਕਰਦੇ ਨੇ, ਉਹ ਯਕਦਮ ਤੇ ਨਵਾਂ ਰੂਟ ਤਾਂ ਨਹੀਂ ਬਣਾਉਂਦੇ। ਅੱਜ ਵੀ ਗੱਲ ਹੋ ਰਹੀ ਸੀ, ਕਹਿੰਦੇ ਜੀ ਕਿ ਇੱਕ ਵਾਰੀ ਜਦੋਂ ਉਹਨਾਂ ਦਾ ਪਲਾਨ ਬਣ ਜਾਏ ਉਹਦੇ ਪਿੱਛੇ 6 ਮਹੀਨੇ 8 ਮਹੀਨੇ ਕੰਮ ਕੀਤਾ ਹੁੰਦਾ ਉਹਨਾਂ ਨੇ। ਇਹ ਗੱਲ ਮੈਨੂੰ ਵੈਸੇ ਬੜੀ ਇਹ ਗੱਲ ਠੀਕ ਹੈ ਹਾਂ ਕਿ ਬਈ ਇਹ ਮੁਮਕਿਨ ਨਹੀਂ, ਇਸ ਤਰ੍ਹਾਂ ਮੁਮਕਿਨ ਨਹੀਂ ਹੁੰਦਾ ਕਿ ਤੁਸੀਂ ਯਕਦਮ ਹੀ ਆਖਰੀ ਘੰਟੇ ਦੇ ਵਿੱਚ ਆਪਣਾ ਕੋਈ ਨਹੀਂ ਇੰਜ ਨਹੀਂ ਤੇ ਇੰਜ ਕਰ ਲੈਂਦੇ ਨੇ। ਹਾਂਜੀ ਬਸ ਤੇ ਇਹੀ ਹੈ ਬਿਲਕੁਲ। ਇਹ ਐਵੇਂ ਗੱਲਾਂ ਹੀ ਹੁੰਦੀਆਂ, ਇਹਦਾ ਸਾਡੇ ਸਾਫੀਆਂ ਨੂੰ ਵੈਸੇ ਦੇਖਣਾ ਚਾਹੀਦਾ ਜਰਾ ਗੌਰ ਨਾਲ। ਉਹ ਵੀ ਮਤਲਬ ਸੁਣੀਆਂ ਗੱਲਾਂ ਤੇ ਕਹਿ ਦਿੰਦੇ ਕਿ ਉੱਥੇ ਫਟਣਾ ਸੀ ਤੇ ਉੱਥੇ ਫਟ ਗਿਆ। ਤੇ ਉਹ ਇਹ ਸਾਰੀਆਂ ਪਲਾਨਿੰਗਾਂ ਹੁੰਦੀਆਂ। ਬਸ ਇਹ ਤਾਂ ਚੀਜ਼ ਸਮਝੀ ਹੈ, ਲੇਕਿਨ ਇਹ ਮੈਂ ਕਹਿ ਰਿਹਾ ਕਿ ਜਿਹੜਾ ਰੂਟ ਤੇ ਹੋ ਸਕਦਾ, ਲੇਕਿਨ ਇੱਕ ਤੇ ਰੂਟ ਦੀ ਡਿਊਰੇਸ਼ਨ ਘੱਟ ਹੋਵੇ। ਹਾਂ ਇਹ ਵੀ ਇੱਕ ਹੈ ਰੂਟ ਦੀ ਮਤਲਬ ਉਹ ਅੱਛਾ ਬਜਾਏ ਇਸ ਦੇ ਕਿ ਤੁਸੀਂ ਲੋਕਾਂ ਨੂੰ ਤੰਗ ਕਰੋ। ਦੇਖੋ ਹੁਣ ਪਿੰਡੀ ਸਟੇਡੀਅਮ ਵਿੱਚ ਨਾ ਤੁਸੀਂ ਹੋਰ ਮੁਤਬਾਦਲ ਰਸਤੇ ਨਹੀਂ, ਤੁਸੀਂ ਬੰਦ ਕਰ ਦਿੰਦੇ ਹੋ, ਸ੍ਰੀਨਗਰ ਹਾਈਵੇ ਵੀ ਬੰਦ ਕਰ ਦਿੰਦੇ ਹੋ, ਉਹ ਫਿਰ ਫੈਜ਼ਾਬਾਦ ਵਾਲਾ ਐਵਨਿਊ ਵੀ ਬੰਦ ਕਰ ਦਿੰਦੇ ਹੋ, ਉਹ ਤੁਸੀਂ ਉਹ ਫਿਰ ਸਰੀਨਾ ਤੋਂ ਲੈ ਕੇ ਉਹ ਪੂਰਾ ਸ਼ਹਜ਼ਾਦ ਟਾਊਨ ਵਾਲਾ ਵੀ ਬੰਦ ਕਰ ਦਿੰਦੇ ਹੋ। ਤੁਸੀਂ ਸਾਰਾ ਪੂਰੇ ਹਰ ਜਗ੍ਹਾ ਬੰਦ ਕਰ ਦਿੰਦੇ। ਤੁਸੀਂ ਇੱਕ ਜਿਹੜਾ ਦਰਮਿਆਨ ਵਿੱਚੋਂ ਲੈ ਜਾਓ, ਚਾਈਨਾ ਸੈਂਟਰ ਵਾਲਾ ਕਿਹੜਾ ਹੈ, ਉਹ ਲੋਕ ਵਿਰਸੇ ਤੋਂ ਲੈ ਜਾਓ ਉਹਨਾਂ ਨੂੰ। ਮਹਿਫੂਜ਼ ਹੋਣੇਗਾ, ਉਹ ਜਿੰਨੀ ਮਰਜ਼ੀ ਸਿਕਿਉਰਿਟੀ ਲਾਓ ਅੰਦਰ, ਉੱਥੇ ਆਲਰੇਡੀ ਇਹਨਾਂ ਨੇ ਮਿਲਟਰੀ ਦੀਆਂ ਬੜੀਆਂ ਨਹੀਂ ਪਰੇਡ ਵਾਸਤੇ, ਪੂਰਾ ਇਨਫਰਾਸਟ੍ਰਕਚਰ ਹੈ ਉੱਥੇ, ਠੀਕ ਹੈ। ਉਹਦੇ ਤੇ ਤੁਸੀਂ ਬੇਸ਼ੱਕ ਜੈਮ ਕਰੋ, ਉਹ ਕਰੋ, ਲੋਕੀ ਵੀ ਤੰਗ ਨਹੀਂ ਹੋਣਗੇ। ਬਾਕੀ ਸ਼ਹਿਰ ਦਾ ਨਿਜ਼ਾਮ ਚੱਲਦਾ ਰਹੇ ਤੇ ਇੰਜੀ। ਫਿਰ ਹੈਲੀਪੈਡ ਵੀ ਉੱਧਰ ਹੈ। ਤੁਸੀਂ ਜਿਹੜਾ ਏਅਰਪੋਰਟ ਤੋਂ ਕਿਸੇ ਨੂੰ ਆਉਣਾ, ਉਹ ਬਈ 에ਅਰ ਮਾਰਸ਼ਲ ਨੂਰ ਤੇ ਉਤਰਦੇ ਨੇ ਲੋਕੀ, ਰੂਟ ਲਾਉਂਦੇ ਹੋ, ਕੋਈ ਫਾਰਮ ਆ ਰਿਹਾ ਤੇ ਉਹਨਾਂ ਦੀ ਕਰੋ ਹੈਲੀਕਾਪਟਰ ਸਰਵਿਸ। ਹਾਂ ਇਹ ਵੀ ਵੈਸੇ ਹੈ ਠੀਕ ਹੈ। ਉੱਥੋਂ ਤਾਂ ਤੁਹਾਡੇ ਕੋਲ ਚੰਗੇ ਹੈਲੀਕਾਪਟਰ ਨੇ, ਉਹਨਾਂ ਨੂੰ ਲੈ ਕੇ ਆਓ ਜ਼ਰਾ ਪ੍ਰੋਟੋਕੋਲ ਵਿੱਚ, ਹੈ ਜੀ। ਉਹ ਬੜਾ ਸੋਹਣਾ ਹੈਲੀਪੈਡ ਬਣਿਆ, ਤੁਸੀਂ ਵੇਖੋ ਨਾ ਹੈਲੀਪੈਡ ਤੇ ਉੱਥੇ ਅੰਦਰ ਲਾਉਂਜ ਬੜਾ ਹੈ ਜਿਵੇਂ ਸਰੀਨਾ ਦੇ ਅੰਦਰ। ਉਹਨਾਂ ਨੂੰ ਚਾਹ ਸ਼ਾਹ ਪਿਆਓ, ਫਿਰ ਆਰਾਮ ਨਾਲ ਥੋੜਾ ਜਿਹਾ ਤੇ ਅੱਗੇ ਰੈਡ ਜ਼ੋਨ ਸ਼ੁਰੂ ਹੋ ਜਾਂਦਾ। ਹਾਂ ਕੋਈ ਇਸ ਤਰ੍ਹਾਂ ਦੀ। ਅੱਛਾ ਜਿਹੜਾ ਤੁਸੀਂ ਸਵਾਲ ਪੁੱਛੋ ਨਾ, ਵੈਸੇ ਮੈਨੂੰ ਯਕੀਨ ਹੁੰਦਾ ਉਹਦਾ ਜਵਾਬ ਤੁਹਾਡੇ ਕੋਲ ਹੁੰਦਾ। ਉਹ ਤੁਸੀਂ ਦੇਖੋ ਜਵਾਬ ਦਿੱਤਾ ਨਾ ਤੁਸੀਂ, ਇਹ ਸਹੀ ਕਹਿੰਦੇ ਹੋ। ਨਹੀਂ ਕਿ ਬੰਦਾ ਜ਼ੇਨ ਤੇ ਜ਼ੋਰ ਪਾਵੇ, ਲੇਕਿਨ ਅਸਲ ਇਹਨਾਂ ਦੀ ਇਹ ਹੈ ਕਿ ਇਹ ਸਾਰਾ ਕੁਝ ਰਾਣਾ ਸਾਹਿਬ ਤਦ ਕਰਨ ਜੇ ਇਹਨਾਂ ਦਾ ਜਿਹੜਾ ਪੁਲਿਸ ਦਾ ਜਿਹੜਾ ਫੋਕਸ ਆ ਨਾ, ਸਾਡੇ ਜਿਹੜੀ ਲਾਅ ਐਨਫੋਰਸਮੈਂਟ ਵੀ ਹੈ, ਪੁਲਿਸ ਆ ਜਾਂ ਬਾਕੀ ਅਦਾਰੇ ਆ, ਉਹਨਾਂ ਦਾ ਹੋਵੇ ਕਿ ਪਬਲਿਕ ਨੂੰ ਆਸਾਨੀ ਪ੍ਰੋਵਾਈਡ ਕਰਨੀ ਹੈ। ਇਹਨਾਂ ਦਾ ਅਸਲੇ ਹੈ ਨਹੀਂ ਨਾ ਫੋਕਸ। ਉਹ ਫੋਕਸ ਨਹੀਂ, ਉਹ ਪਤਾ ਜ਼ਿੰਮੇਵਾਰੀ, ਉਹ ਡਰਦੇ ਆ, ਉਹ ਆਪਣੀ ਕਹਿੰਦੇ ਸਾਡੇ ਤੋਂ ਨਿਕਲੇ। ਹੁਣ ਤੁਹਾਨੂੰ ਤੁਸੀਂ ਇਹ ਰੂਟਾਂ ਦੀ ਗੱਲ ਕਰਦੇ ਹੋ, ਤੁਹਾਨੂੰ ਇਸ ਗੱਲ ਦਾ ਪਤਾ ਜਿਹੜਾ ਪਿੰਡੀ ਸਟੇਡੀਅਮ ਜਿੰਨੀ ਦਿਨ ਮੈਚ ਹੁੰਦੇ ਆ, ਹੁਣ 28-29 ਤੱਕ ਸੀਰੀਜ਼ ਹੋ ਰਹੀ, ਮੇਰਾ 29 ਨੂੰ ਖਤਮ ਹੋਣੀ ਹੈ, ਡਬਲ ਰੋਡ ਮੁਸ਼ਕਲ ਹੀ ਬੰਦ ਆ। ਉਹਦਾ ਪੂਰੀ ਦੁਨੀਆ ਉੱਥੇ ਵੀ ਜਲੀਲ ਹੋ ਜਾਂਦੀ ਹੈ। ਉੱਥੇ ਦੇਖੋ ਘਰ ਨੇ, ਆਬਾਦੀਆਂ ਨੇ, ਠੀਕ ਹੈ ਨਾ। ਉਹ ਡਬਲ ਰੋਡ ਬੰਦ ਕਰਨ ਦਾ ਤੁਸੀਂ ਮੈਨੂੰ ਦੱਸੋ ਕੀ ਤੁਕ ਬਣਦਾ? ਉਹ ਜਿਹੜਾ ਲੋਕਾਂ ਨੂੰ ਇਹ ਮੁਸੀਬਤ ਸੀ ਕਿਤੇ ਸਟੇਡੀਅਮ ਬਣਾਇਆ ਇਹਨਾਂ ਨੇ, ਇਹ ਮਾਈਂਡਸੈਟ ਹੀ ਬਹੁਤ ਖਰਾਬ ਹੈ। ਇਹ ਮਾਈਂਡਸੈਟ ਉਹਨਾਂ ਨੇ ਪੱਕੇ ਜਿਹੜੇ ਉਹ ਟੈਂਟ ਜਿਹੇ ਨੇ ਕਰਾਤਾਂ ਲਾ ਕੇ ਰੋਡ ਬੰਦ ਕੀਤਾ ਹੈ, ਮਹੀਨਾ ਹੋ ਗਿਆ, 15 ਦਿਨ ਹੋ ਗਏ। ਇਸ ਤਰ੍ਹਾਂ ਦਾ ਵਾਕਿਆ ਸੁਣਾਓ। ਇਹ ਜਦੋਂ ਸ੍ਰੀਲੰਕਨ ਟੀਮ ਤੇ ਹਮਲਾ ਹੋਇਆ, ਉਹ ਹੋਇਆ ਲਿਬਰਟੀ ਲਾਹੌਰ, ਹੈ ਨਾ, ਉਹ ਕੀਤਾ ਸੀ ਲਸ਼ਕਰੇ ਜੰਗੀ, ਇਹਨਾਂ ਨੇ ਕੀਤਾ। ਉਹ ਟ੍ਰੇਨਡ ਜਾਦੀ ਸਨ, ਦਹਿਸ਼ਤਗਰਦ ਸਨ, ਬਿਲਕੁਲ। ਉਹਨਾਂ ਨੇ ਕੀਤੀ ਰੈਕੀ ਪਲੈਨਿੰਗ ਤੇ ਉਹ ਲਿਬਰਟੀ ਆ ਕੇ ਉਹਨਾਂ ਨੂੰ ਕੀਤਾ ਤੇ ਪਿੱਛੇ ਫਾਲੋ ਕਰਦੇ ਆ ਰਹੇ ਸਨ। ਤੇ ਉਸ ਵਕਤ ਜਦੋਂ ਫਾਲੋ ਕਰਦੇ ਆ ਰਹੇ ਸਨ, ਉਸ ਵਕਤ ਵੀ ਪ੍ਰੋਟੋਕੋਲ ਲੱਗਾ ਸੀ, ਰੂਟ ਲੱਗਾ ਹੋਇਆ ਸੀ।
ਤੇ ਜਿੰਨੇ ਕਰਨਾ ਉਹ ਕਰ ਲੈਣਾ। ਹਾਂ ਉਹ ਦੂਸਰੀ ਹੋਰ ਅਹਿਮ ਗੱਲ ਜਿਹੜੀ ਮੈਨੂੰ ਹੁਣ ਯਾਦ ਆ ਗਈ, ਉਹ ਇਹ ਕਿ ਰੂਟ ਵੀ ਲੱਗਾ ਸੀਗਾ ਤੇ ਰਸ਼ ਵੀ ਏਡਾ ਕੋਈ ਨਹੀਂ, ਸਵੇਰ ਦਾ ਟਾਈਮ ਸਵੇਰ ਦਾ ਟਾਈਮ ਸੀ, ਇਸ ਦੇ ਬਾਵਜੂਦ ਹੋ ਗਿਆ ਟੈਸਟ ਮੈਚ। ਇਹ ਮਤਲਬ ਇਸ ਦੇ ਬਾਵਜੂਦ ਹੋ ਗਿਆ, ਯਾਨੀ ਕਿ ਕੋਈ ਐਸਾ ਹਾਲੇ ਟ੍ਰੈਫਿਕ ਜਿਹੜੀ ਆ ਉਹ ਬਹੁਤ ਜ਼ਿਆਦਾ ਨਹੀਂ ਸੀਗੀ। ਬਸ ਇੰਜ ਹੀ ਨੇ ਮਾਮਲਾ। ਉਹ ਬਾਅਦ 'ਚ ਇਹਨਾਂ ਨੇ ਉਹ ਲੋਕਾਂ ਨੂੰ, ਪੁਲਿਸ ਅਫਸਰਾਂ ਨੂੰ ਵੀ ਕਿਸੇ ਨੂੰ ਫਿਕਸ ਕਰ ਦਿੱਤਾ, ਇਹ ਉਹ ਐਵੇਂ ਬਸ ਉਹ ਫਿਰ ਬਾਅਦ 'ਚ ਇਹਨਾਂ ਦੀ ਕਾਰਵਾਈਆਂ ਬਜਾਏ ਇਸ ਦੇ ਕਿ ਜਿਹੜਾ ਅਸਲ ਮਸਲੇ ਦੀ ਤਰਫ ਹੱਲ ਕਰਨਾ। ਤੇ ਇਹ ਜਿਹੜੀ ਵੈਸੇ ਰਾਣਾ ਸਾਹਿਬ, ਇਹ ਜ਼ਰੂਰੀ ਨਹੀਂ ਕਿ ਇੱਥੇ ਵੀ ਕੋਈ ਬਕਾਇਦਾ ਇੱਕ ਸਟੱਡੀ ਹੋਣੀ ਚਾਹੀਦੀ ਕਿ ਜਿਹੜੀ ਇਹ ਰੋਡ ਦੀ ਸਾਈਕੀ ਹੈ ਇਹ ਕਿਤਨੀ ਇਫੈਕਟਿਵ ਆ, ਇਹ ਕਦੀ ਹੋਈ ਵੈਸੇ? ਇੱਥੇ ਤੇ ਨਹੀਂ ਹੋਈ, ਲੇਕਿਨ ਦੁਨੀਆ 'ਚ ਬੜਾ ਸਿਕਿਉਰਿਟੀ ਸਟੱਡੀ ਦੇ ਇਹਦੇ ਉੱਤੇ ਬਹੁਤ ਕੰਮ ਹੋਇਆ, ਕਿਉਂਕਿ ਇਹ ਬੜੀ ਫਾਈਂਡਿੰਗ ਹੈ ਜੀ ਸਾਹਿਬ, ਇਹ ਬੜੀ ਕਮਾਲ ਦੀ ਗੱਲ ਹੈ ਕਿ ਸਿਕਿਉਰਿਟੀ ਚੈੱਕ ਪੋਸਟ ਦੇ ਨਾਲ ਥ੍ਰੈਟ ਘਟਦਾ ਨਹੀਂ, ਵੱਧ ਜਾਂਦਾ, ਵਾਧਾ। ਕਿਉਂਕਿ ਤੇ ਇੱਕ ਤੇ ਰਿਆਸਤ ਦੀ ਨਰਵਸਨੈਸ ਸ਼ੋ ਹੋ ਜਾਂਦੀ ਕਿ ਆਪਣੇ ਆਪ ਨੂੰ ਕਮਜ਼ੋਰ ਫੀਲ ਕਰ ਰਹੀ ਹੈ ਤੇ ਹੋ ਗਈ। ਦੂਜਾ, ਦਹਿਸ਼ਤਗਰਦਾਂ ਦੇ ਹੌਸਲੇ ਵੱਧ ਜਾਂਦੇ, ਉਹ ਸਮਝਦੇ ਜੀ ਕਿ ਸਾਡੀ ਨਾ ਹੁਣ ਜਿੱਤ ਹੋਣਾ ਸ਼ੁਰੂ ਹੋ ਗਈ, ਵੇਖੋ ਉਹਨਾਂ ਦੇ ਲਈ ਟਾਰਗੇਟ ਆਸਾਨ ਹੋ ਜਾਂਦਾ ਕਿ ਹੁਣ ਉਹਨਾਂ ਨੂੰ ਲੱਭਣੇ ਨਹੀਂ ਪੈਂਦੇ, ਉਹਨਾਂ ਨੂੰ ਸਾਹਮਣੇ ਨਜ਼ਰ ਆ ਜਾਂਦਾ। ਲੋਕੀ ਜਿਹੜੇ ਤੰਗ ਹੁੰਦੇ, ਉਹ ਕਹਿੰਦੇ ਅਸੀਂ ਸਾਨੂੰ ਇਹਨਾਂ ਜ਼ਲੀਲ ਕਰ ਰਹੇ ਨੇ, ਖਾਰ ਕਰ ਰਹੇ ਨੇ, ਤਲਾਸ਼ੀਆਂ ਹੁੰਦੀਆਂ, ਉਹਨਾਂ ਦੀ ਪ੍ਰੋਫਾਈਲਿੰਗ, ਲੋਕਾਂ ਦੀ ਵਾਧਾ, ਗੁੱਸਾ ਵਾਧਾ। ਉਹਨਾਂ ਨੂੰ ਲੱਗਦਾ ਕਿ ਬਈ ਇਹ ਬਾਹਰੋਂ ਬੰਦੇ ਆ ਗਏ। ਬਲੋਚਿਸਤਾਨ 'ਚ ਇਹੀ ਹੋਇਆ ਨਾ, ਇਹੀ KP 'ਚ ਵੀ ਇਹੀ ਹੋਇਆ, ਕਬਾਇਲੀ ਇਲਾਕੇ 'ਚ ਵੀ ਇਹ ਹੋਇਆ। ਤੇ ਚੈੱਕ ਪੋਸਟਾਂ ਦੇ ਨਾਲ ਜਿਹੜਾ ਮਸਾਇਲ ਘਟਦੇ ਨਹੀਂ, ਵੱਧਦੇ ਨੇ। ਹਾਂ, ਮੈਂ ਅਸਲ ਹੀ ਮੇਰਾ ਇਹ ਸੀਗਾ ਸ੍ਰੀਲੰਕਾ ਦੀ ਮੈਂ ਤੁਹਾਨੂੰ ਆ ਗਿਆ, ਇਹ ਜਦੋਂ ਪ੍ਰਭਾਕਰਨ ਦੀ ਇੰਸਰਜੈਂਸੀ LTT ਦੀ ਖਤਮ ਕਰਨ ਤੋਂ ਪਹਿਲਾਂ ਹੀ ਨਾ, ਉਹ ਤੇ ਬੜਾ ਵੱਡਾ ਮਿਲਟਰੀ ਆਪਰੇਸ਼ਨ ਹੋਇਆ, ਉਹਨਾਂ ਨੇ ਤਹਿਸ ਨਹਿਸ ਕਰ ਦਿੱਤਾ। ਹੁਣ ਇਵੇਂ ਸਮਝੋ ਸਾਡਾ ਜਿਵੇਂ ਜ਼ਰਬੇ-ਅਜ਼ਰ ਨਹੀਂ ਸੀ ਹੋਇਆ, ਇੰਜ ਹੀ ਕੀਤਾ। ਲੇਕਿਨ ਉਸ ਤੋਂ ਪਹਿਲੇ ਉਹਨਾਂ ਨੇ ਕੀਤਾ ਕਿ ਚੈੱਕ ਪੋਸਟਾਂ ਬੜੀਆਂ ਸਨ ਤੇ ਆਏ ਰੋਜ਼ ਕੋਈ ਕੋਲੰਬੋ ਵਿੱਚ ਨਾ ਰੈੱਡ ਜ਼ੋਨ ਜਿਹੜਾ ਉਹਨਾਂ ਦਾ ਸੀ, ਉੱਥੇ ਹਮਲੇ ਹੁੰਦੇ ਸਨ 5 ਸਟਾਰ ਹੋਟਲ ਦੇ ਉੱਤੇ, ਅੱਗੇ ਪਿੱਛੇ ਚੈੱਕ ਪੋਸਟਾਂ ਬੜੀਆਂ ਸਨ, ਉਸ ਦੇ ਬਾਵਜੂਦ ਹੋ ਜਾਂਦੇ ਸਨ। ਉਹ ਯਾਰ ਉਹਨਾਂ ਨੇ ਸਟੱਡੀ ਕੀਤੀ, ਸ੍ਰੀਲੰਕਾ ਦੀ ਇੰਸਰਜੈਂਸੀ ਨੂੰ ਦੁਨੀਆ ਭਰ ਦੇ ਗੋਰੇ ਆ ਕੇ ਸਟੱਡੀ ਕਰਦੇ ਸਨ। ਉਹ ਕਿਹਾ ਜੀ ਇਹ ਹਟਾਓ, ਤੇ ਉਹਨੇ ਕਿਹਾ ਨਹੀਂ ਹਟਾਣੀ, ਇਹ ਤੇ ਹੋਰ ਹਮਲੇ ਹੋਣਗੇ। ਉਹ ਚੋਈ ਸਾਹਿਬ ਉਹਨਾਂ ਨੇ ਹਟਾਉਣੀਆਂ ਸ਼ੁਰੂ ਕੀਤੀਆਂ, ਉੱਥੇ ਹਮਲੇ ਹੋਣੇ ਘੱਟ ਹੋ ਗਏ। ਉਹ ਹਮਲੇ ਕਿੱਥੇ ਜਾਣੇ ਸ਼ੁਰੂ ਹੋ ਗਏ, ਜਿੱਥੇ ਜਿੱਥੇ ਸਿਕਿਉਰਿਟੀ ਫੋਰਸਿਸ ਜਾਣੀ ਸ਼ੁਰੂ ਹੋ ਗਈਆਂ, ਉੱਥੇ ਜਾ ਕੇ ਟਾਰਗੇਟਿੰਗ ਹੋਣਾ ਸ਼ੁਰੂ ਹੋ ਗਈ। ਉਹਨਾਂ ਨੂੰ ਦਹਿਸ਼ਤਗਰਦ ਨੂੰ ਪਤਾ ਹੁੰਦਾ ਹੈ ਕਿ ਇੱਥੇ ਜਿੱਥੇ ਆਮ ਆਦਮੀ ਹੈ ਉਹਨੂੰ ਨਹੀਂ ਟਾਰਗੇਟ ਕਰਨਾ। ਉਹਨਾਂ ਦਾ ਹੁੰਦਾ ਕਿ ਸਿਕਿਉਰਿਟੀ ਫੋਰਸ ਨੂੰ ਕਰਾਂ ਨਹੀਂ ਇਸ ਤਰ੍ਹਾਂ ਕਿ ਰਿਆਸਤ ਤੰਗ ਹੋਵੇ। ਬਹਰਹਾਲ ਚੋਈ ਸਾਹਿਬ ਹੈ ਤੇ ਮਸਲਾ, ਲੇਕਿਨ ਉਹ ਮੇਰਾ ਹੀ ਪੁਆਇੰਟ ਸੀਗਾ, ਤੁਸੀਂ ਗੱਲ ਕਰਨਾ ਚਾਹ ਰਹੇ ਹੋ, ਤੁਸੀਂ ਉਹਦਾ ਜਵਾਬ ਦਿਓਗੇ, ਤੁਸੀਂ ਜ਼ਰਾ ਬਹੁਤ ਸਿਆਣੇ ਆਦਮੀ ਹੋ। ਇਹ ਸਿਕਿਉਰਿਟੀ ਰਿਆਸਤ ਹੈ, ਹੁਣ ਤੇ ਰਿਆਸਤ ਕਹਿੰਦੀ ਵੀ ਅਸੀਂ ਸਿਕਿਉਰਿਟੀ ਰਿਆਸਤ ਹੈ, ਤੇ ਫਿਰ ਸਿਕਿਉਰਿਟੀ ਦੇ ਮਸਲੇ ਵੀ ਨੇ ਸਾਡੇ। ਇਹ ਕੀ ਗੱਲ ਹੋਈ, ਸਾਡੇ ਤੇ ਨਹੀਂ ਹੋਣੇ ਚਾਹੀਦੇ? ਹਾਂ, ਮਤਲਬ ਜਿਹੜਾ ਸਾਡੇ ਅਸੀਂ ਰਿਆਸਤ ਦੀ ਸਿਕਿਉਰਿਟੀ ਸਾਡੇ ਤੇ ਨਹੀਂ ਹੋਣੇ ਚਾਹੀਦੇ, ਲੇਕਿਨ ਇਸ ਦੇ ਬਾਵਜੂਦ ਸਾਡੇ ਸਭ ਤੋਂ ਜ਼ਿਆਦਾ ਮਸਲੇ ਨੇ। ਤੇ ਲੇਕਿਨ ਇਹ ਮਤਲਬ ਇਹਦਾ ਕੋਈ, ਜਾਂ ਤੇ ਇਹਨਾਂ ਨੂੰ ਜਿਹੜਾ ਮਤਲਬ ਕੋਈ ਸ਼ਿਫਟ ਕਰਨ, ਇਹਨੂੰ ਕੋਈ ਫਲਾਈ ਰਿਆਸਤ ਦੀ ਤਰਫ ਲਿਆ ਜਾਣ, ਇਹਨੂੰ ਸਿਕਿਉਰਿਟੀ ਵਾਲੇ ਪੁਆਇੰਟ ਨੂੰ ਕੱਢਣ, ਤੇ ਉਹ ਤੇ ਨਜ਼ਰ ਕਰੀ ਆਉਣ। ਲੇਕਿਨ ਉਹਦੇ ਨਾਲ ਹੀ ਮੈਨੂੰ ਲੱਗਦਾ ਮਸਲੇ ਹੱਲ ਹੋਣਗੇ, ਕਿਉਂਕਿ ਇਹ ਸਾਰੇ ਮਸਲੇ ਲਿੰਕ ਨੇ ਲੋਕਾਂ ਦੀ ਮਾਸ਼ੀਆਤ ਨਾਲ, ਲੋਕਾਂ ਦੀ ਸਮਾਜੀਆਤ ਨਾਲ, ਤੇ ਲੋਕਾਂ ਦੇ ਛੋਟੇ ਛੋਟੇ ਮਸਾਇਲ ਦੇ ਨਾਲ, ਲੋਕਾਂ ਦੇ ਜਿਹੜੀ ਆਪਣਾ ਉਹਨਾਂ ਦੀ ਇਕਤਸਾਦੀ ਮਸਲੇ ਮਸਾਇਲ ਨੇ ਉਹਨਾਂ ਦੇ ਨਾਲ। ਤੇ ਉਹ ਸਿਕਿਉਰਿਟੀ ਇਹਨਾਂ ਨੂੰ ਨਹੀਂ ਦੇਖਦੇ ਰਾਣਾ ਸਾਹਿਬ। ਮੈਂ ਬਾਤ ਗੱਲ ਮੁਕੰਮਲ ਲੱਗ ਰਹੀ ਠੰਡ। ਅੱਛਾ, ਇੱਥੇ ਕੋਇਟੇ ਦੀ ਠੰਡ ਬੜੀ ਜ਼ਾਲਮ ਹੁੰਦੀ ਹੈ, ਹੱਡੀਆਂ 'ਚ ਵੜ ਜਾਂਦੀ ਨਾ, ਤੇ ਫਿਰ ਛੱਡਦੇ ਨਹੀਂ, ਤੇ ਯਖਨੀ ਪੀ ਲਈ ਹੈ। ਤੇ ਇਜਾਜ਼ਤ ਲੈ ਲਓ, ਤੇ ਟਾਈਮ ਵੀ ਬਹੁਤਾ ਹੋ ਗਿਆ ਅੱਜ ਲਈ, ਇੰਨੀ ਗੱਲ ਕਰ। ਅਗਲੇ ਹਫਤੇ ਆਵਾਂਗੇ ਨਾ, ਜਦੋਂ ਬੜੀਆਂ ਖਬਰਾਂ ਇਕੱਠੀਆਂ ਕੀਤੀਆਂ ਅਸੀਂ ਇੱਥੇ। ਜ਼ਰਾ ਗੱਲ ਕਰਨਾ ਥੋੜਾ ਜਿਹਾ ਮੁਸ਼ਕਿਲ ਹੈ, ਤੁਸੀਂ ਸਿਆਣੇ ਬਿਆਣੇ ਬੰਦੇ ਹੋ, ਸਾਡੇ ਵੇਖਣ ਵਾਲੇ ਵੀ। ਇੱਥੇ ਨਹੀਂ ਕਰਾਂਗੇ, ਇਸਲਾਮਾਬਾਦ ਆ ਕੇ ਕਰਾਂਗੇ ਤੁਹਾਡੇ ਨਾਲ ਲੰਬੀ ਗੱਲਬਾਤ। ਬਿਲਕੁਲ ਜੀ। ਤੇ ਬਸ ਮੈਂ ਆਖਰੀ ਇੱਕ ਗੱਲ ਕਰਨਾ ਚਾਹਾਂਗਾ ਵੀ ਜਿਹੜੀ ਇਹ ਸਿਕਿਉਰਿਟੀ ਸਟੇਟ ਆ, ਇਹਦਾ ਜਿਹੜਾ ਪੂਰਾ ਫੋਕਸ ਆ ਕਿ ਰੂਟ ਤੇ ਚੈੱਕ ਪੋਸਟਾਂ, ਇਹਨਾਂ ਦੇ ਉੱਤੇ ਕੋਈ ਐਨਾਲਿਸਿਸ ਕਰ ਲੈਣ, ਕੋਈ ਤਜਜ਼ੀਆ ਕਰ ਲੈਣ, ਕੋਈ ਇਹਦੀ ਵਜ੍ਹਾ ਨਾਲ ਦਹਿਸ਼ਤਗਰਦੀ ਜਾਂ ਜਿਹੜੇ ਹਮਲੇ ਨੇ ਘਟਦੇ ਨੇ ਜਾਂ ਵੱਧਦੇ ਨੇ, ਤੇ ਤਾਂ ਕਿ ਇੱਕ ਲੋਕਾਂ ਨੂੰ ਥੋੜਾ ਰਿਲੀਫ ਦੇਣ ਤੇ ਮਸਲੇ ਮਸਾਇਲ ਲੋਕਾਂ ਦੇ ਹੱਲ ਹੋਣ। ਤੇ ਅੱਜ ਲਈ ਇੰਨਾ ਹੀ। ਤੇ ਸਰਦੀ ਵਾਕਈ ਬੜੀ ਹੋ ਰਹੀ ਹੈ, ਰੱਬ ਰੱਖਾ ਜੀ। ਓਕੇ ਜੀ, ਫਿਰ ਮਿਲਾਂਗੇ ਜੀ, ਰੱਬ ਰੱਖ।